ਭਲਵਾਨ ਜੀ ਮੇਰੀ ਆਡੀਅנס ਬਹੁਤ ਮੇਰੇ ਨਾਲ ਪਿਆਰ ਕਰਦੀ ਹੈ, ਲੇਕਿਨ ਕੁਝ ਲੋਕ ਸਮਝਦੇ ਆ ਕਿ ਮੇਰਾ ਸਿਰਫ ਮਜ਼ਾਕ ਨਾਲ ਤਾਲੁਕ ਜੀ। ਨਹੀਂ, ਮੇਰਾ ਮੁਆਸ਼ਰੇ ਤੇ ਵੀ ਨਜ਼ਰ ਆ। ਸਾਡੀ ਬਹੁਤ ਬੜੀ ਸਿਆਸੀ ਜਮਾਤ ਪੀਟੀਆਈ ਜੋ ਉਹਦੇ ਨਾਲ ਹੋ ਰਿਹਾ, ਕਪਤਾਨ ਇਕੱਲਾ ਰਹਿ ਗਿਆ। ਬਿਲਕੁਲ ਸ਼ੱਕ ਕੋਈ ਨਹੀਂ। ਇਸੇ ਤਰ੍ਹਾਂ ਇੱਕ ਗੱਲ ਮੈਂ ਤੁਹਾਨੂੰ ਸੁਣਾਉਂਦਾ ਇਹਦੇ, ਲੈਲਪੁਰ ਦੇ ਪਾਗਲਖਾਨੇ ਦਾ ਵਾਰਡਨ ਬਹੁਤ ਤੰਗ ਆ ਗਿਆ। ਹਾਂ। ਉਹਨੇ ਫੋਨ ਕੀਤਾ ਲਾਹੌਰ ਪਾਗਲਖਾਨੇ ਦੇ ਵਾਰਡਨ, ਉਹਨੇ ਕਿਹਾ ਵੀ ਮੈਂ ਬਹੁਤ ਤੰਗ ਇਹਨਾਂ ਤੋਂ, ਹੂੰ ਇਹ ਮੈਨੂੰ ਬਹੁਤ ਤੰਗ ਕਰਦੇ, ਮੈਨੂੰ ਜਾਣ ਗਏ ਆ, ਹੂੰ ਕਿਉਂ ਨਾ ਇਦਾਂ ਕਰੀਏ, ਇਧਰਲੇ ਪਾਗਲ ਉਧਰ, ਉਧਰ ਦੇ ਇਧਰ ਸ਼ਿਫਟ ਕਰ ਦਈਏ। ਬਿਲਕੁਲ ਸਹੀ। ਉਹਨੇ ਕਿਹਾ ਠੀਕ ਆ, ਮੈਂ ਬੱਸ ਭਰ ਕੇ ਭੇਜ ਦਿੰਦਾ। ਕਹਿੰਦਾ ਨਾ ਨਾ ਨਾ, ਇਹਨਾਂ ਨਿਕਲ ਕੇ ਭੱਜ ਜਾਣਾ ਭੇਡਾਂ ਨੂੰ, ਕਾਬੂ ਨਹੀਂ ਮੁੜ ਕੇ ਆਣਾ। ਇਹਨਾਂ ਨੂੰ ਜਹਾਜ਼ 'ਚ ਬਹਾ ਕੇ ਛੱਡੋ, ਠੋਕਰ ਲਾ ਜਵੇ, ਠੋਕਰ ਲੈ ਜਵੇ। ਬਿਲਕੁਲ ਸਹੀ। ਲਓ ਜੀ, ਲਾਹੌਰ ਵਾਲੇ ਪਾਗਲ ਤੇ ਆ ਗਏ, ਉਹਨੇ ਲਾ ਤੇ ਆਰਾਮ ਨਾਲ। ਲੈਲਪੁਰ ਵਾਲੇ ਜਦੋਂ ਚੜਾਏ ਨਾ, ਜਹਾਜ਼ ਜਦੋਂ ਗਿਆ ਬੁਲੰਦੀ ਤੇ, ਰੌਲਾ ਪੈ ਗਿਆ। ਕੈਪਟਨ ਬਾਹਰ ਨਿਕਲਿਆ, ਉਹਨੇ ਦੇਖਿਆ, ਉਹਨੇ ਕਿਹਾ ਉਹ ਸੀਟਾਂ ਪੱਟ ਪੱਟ ਗੋਲੇ ਬਣਾ ਬਣਾ ਮਾਰੋ। ਇੱਕ ਪਾਗਲ ਬੈਠਾ ਉੱਥੇ ਅਖਬਾਰ ਪੜ੍ਹਨ ਰਿਹਾ, ਉਹਨੇ ਉਹਨੂੰ ਕੋਲ ਗਿਆ, ਉਹਨੇ ਕਿਹਾ ਭਾਈ ਤੇਰੇ ਕਲੀਗ ਨੇ, ਤੇਰਾ ਹਯਾ ਕਰਨਗੇ, ਇਹਨਾਂ ਨੂੰ ਸਮਝਾ, ਸ਼ੋਰ ਨਾ ਕਰ। ਉਹਨੇ ਕਿਹਾ ਕਪਤਾਨ ਤੂੰ ਅੰਦਰ ਚੱਲ ਜਾ ਤੇ ਮੈਂ ਇਹਨਾਂ ਨੂੰ ਸਾਂਭ ਲੈਂਦਾ। ਬਿਲਕੁਲ ਸਹੀ। 10 ਮਿੰਟ ਲੰਘੇ, ਬਿਲਕੁਲ ਖਾਮੋਸ਼ੀ ਹੋ ਗਈ। ਉਹ ਨਿਕਲਿਆ ਪਾਇਲਟ ਬਾਹਰ, ਉਹਨੇ ਵੇਖਿਆ ਉੱਥੇ ਬੰਦਾ ਨਾ ਬੰਦੇ ਦੀ ਜ਼ਾਤ, ਉਹ ਕੱਲਾ ਬੈਠਾ ਅਖਬਾਰ ਪੜ੍ਹਨ ਰਿਹਾ। ਅੱਛਾ। ਉਹ ਕਹਿੰਦਾ ਓਏ ਕੀ ਹੋਇਆ, ਕਿੱਥੇ ਗਏ? ਉਹ ਕਹਿੰਦਾ ਪਾਇਲਟ ਸਾਹਿਬ ਤੁਸੀਂ ਗਏ ਹੋ, ਮੈਂ ਇਹਨਾਂ ਨੂੰ ਕਿਹਾ ਓਏ ਕੀ ਸ਼ੋਰ ਕਰਨ ਡਏ ਹੋ ਤੁਸੀਂ, ਜਾਓ ਬਾਹਰ ਜਾ ਕੇ ਖੇਡੋ। ਵੇਖ ਲਓ ਫਿਰ, ਉਹ ਕੱਲਾ ਰਹਿ ਗਿਆ ਕਪਤਾਨ। ਕਪਤਾਨ ਕੱਲਾ ਰਹਿ ਗਿਆ ਔਰ ਸਾਥੀ ਉਤੋਂ ਡਾਰੀ ਮਾਰ ਗਿਆ। ਕੋਈ ਸ਼ੇਖ ਉੱਪਰ, ਕੋਈ ਕੰਮ ਹੋ ਗਈ, ਉਹ ਮਰੀਜ਼ ਕੇ ਡਿੱਗ ਗਿਆ।